ਜਥੇਦਾਰ ਹਵਾਰਾ ਦਾ ਤਿਹਾੜ ਜੇਲ੍ਹ ਚੋਂ ਸੁਨੇਹਾ ਸਾਰੀ ਕੌਮ ਦੇ ਨਾਲ ਕਿ ਇਸ ਮੁੱਦੇ ਤੇ ਸਾਰੀ ਕੌਮ ਨੂੰ ਇਕੱਠਾ ਕੀਤਾ ਜਾਏ। ਭਾਵੇਂ ਮਤਭੇਦ ਨੇ, ਕਿੰਨੇ ਦਲ ਨੇ, ਕਿੰਨਾ ਹਰ ਇੱਕ ਦੀ ਕਹਾਣੀ ਇੱਕ ਦੂਜੇ ਦੇ ਖਿਲਾਫ ਵੀ ਔਰ ਹੱਕ ਲਈ ਵੀ ਖਲੋਣ ਵਾਲੇ ਹੋਣਗੇ ਕਿ ਭਾਈ ਇਹਦੇ ਤੇ ਤਾਂ ਕਿਸੇ ਦੀ ਕੋਈ ਜਿਹੜੀ ਆ ਉਹ ਮਤਭੇਦ ਦੀ ਲਾਈਨ ਨਹੀਂ ਹੋਣੀ ਚਾਹੀਦੀ ਵੀ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕੀਤੀਆਂ ਉਹਨਾਂ ਨੂੰ ਰਿਹਾ ਕਰੋ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਆਪਣੇ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਬੀਤੇ ਕੱਲ੍ਹ ਜਦੋਂ ਕਿ ਉਸ ਮੋਰਚੇ ਦੇ ਵੈਨਿਊ 'ਤੇ ਪਹੁੰਚਦੇ ਨੇ, ਪਰ ਜਦੋਂ ਉਹ ਬਾਹਰ ਨਿਕਲੇ ਆਪਣੇ ਜਥੇ ਦੇ ਨਾਲ ਜਾਂ ਦੂਜੇ ਆਪਣੀਆਂ ਗੱਡੀਆਂ ਵੱਲ ਤੇ ਜ਼ਾਹਰ ਹੈ ਉੱਥੇ ਨੌਜਵਾਨਾਂ ਨੇ ਉਹਨਾਂ ਨੂੰ ਘੇਰਿਆ ਵੀ, ਸਵਾਲ ਵੀ ਪੁੱਛੇ, ਕਿਸੇ ਨੇ ਉਹਨਾਂ ਦੀ ਕਾਰ ਦੇ ਸ਼ੀਸ਼ੇ ਵੀ ਤੋੜੇ। ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੇ ਕੰਡੈਮ ਕੀਤਾ ਇਸ ਘਟਨਾ ਨੂੰ, ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਵੈਸੇ ਇਹਨਾਂ ਨੂੰ ਸੱਦਿਆ ਨਹੀਂ ਸੀ, ਸਗੋਂ ਜਦੋਂ ਇਹ ਸਾਨੂੰ ਪਤਾ ਲੱਗਾ ਆ ਰਹੇ ਨੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹ ਜਿਹੜੀਆਂ 3 ਮੰਗਾਂ ਨੇ ਮੁੱਖ ਤੌਰ ਤੇ ਉਹਨਾਂ 'ਚ ਇੱਕ ਦਾ ਸੰਬੰਧ ਤੁਹਾਡੇ ਨਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਛਾਪੀਆਂ ਤੁਸੀਂ ਔਰ ਉਹ ਗਾਇਬ ਹੋ ਗਈਆਂ, ਕਿੱਥੇ ਨੇ, ਕੀ ਹੈ, ਪਹਿਲਾਂ ਇਸ ਮਾਮਲੇ ਨੂੰ ਨਜਿੱਠ ਲਓ ਫਿਰ ਆਓ। ਜਦੋਂ ਜਜ਼ਬਾਤ ਭੜਕੇ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਵੀ ਸਾਡੇ ਲਈ ਜਿਹੜਾ ਉਹ ਇੱਕ ਅਹਿਮ ਮੁੱਦਾ ਹੈ, ਲੇਕਿਨ ਇਹਨਾਂ ਸਭ ਨੂੰ ਜੇ ਹੁਣ ਅਸੀਂ ਕਲੱਬ ਕੀਤਾ ਤੇ ਇਸ ਗੱਲ ਦਾ ਫਿਰ ਆਰਗੇਨਾਈਜ਼ਰਸ ਦੇ ਜ਼ਿੰਮੇ ਹੈ ਕਿ ਉਹ ਧਿਆਨ ਰੱਖਣ ਕਿ ਭਾਈ ਜੇ ਅਸੀਂ ਕੌਮੀ ਹਮਾਇਤ ਦੇ ਨਾਲ ਕੋਈ ਰਿਜ਼ਲਟ ਕੱਢਣਾ ਹੈ ਇਹਦੇ 'ਚੋਂ, ਤੇ ਜੇ ਆਪਸ ਦੇ ਵਿੱਚ ਅਸੀਂ ਉਲਝਦੇ ਰਹੇ ਤਾਂ ਫਿਰ ਏਜੰਸੀਆਂ ਨੂੰ ਵੀ ਮੌਕਾ ਮਿਲ ਜਾਂਦਾ ਹੈ, ਪੁਲਿਸ ਨੂੰ ਵੀ ਮੌਕਾ ਮਿਲ ਜਾਂਦਾ ਹੈ। ਭਾਈ ਜੇ ਤੁਸੀਂ ਇਵੇਂ ਹੀ ਕਰਨਾ ਤੇ ਤੁਹਾਡੀ ਹਮਾਇਤ ਕੌਣ ਕਰੇਗਾ? ਵੀ ਅਸੀਂ ਤਾਂ ਕੋਈ ਤੁਹਾਡੇ ਤੋਂ ਕਿਸੇ ਤੋਂ ਕੋਈ ਡਰਨ ਵਾਲੇ ਨਹੀਂ ਹੈ, ਪਰ ਇਹ ਠੀਕ ਨਹੀਂ ਕੀਤਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਚੰਡੀਗੜ੍ਹ ਸਰਹੱਦ ਤੇ ਕੌਮੀ ਇਨਸਾਫ ਮੋਰਚਾ 7 ਜਨਵਰੀ ਤੋਂ ਸ਼ੁਰੂ ਹੋਇਆ, ਜਿਸ ਨੂੰ ਦੁਨੀਆ ਭਰ ਦੇ ਸਿੱਖਾਂ ਵੱਲੋਂ ਹਮਾਇਤ ਮਿਲਣੀ ਸ਼ੁਰੂ ਹੋਈ ਹੈ। ਸੋ ਬੀਤੇ ਕੱਲ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਕਿ ਮੋਰਚੇ ਵਿੱਚ ਆਏ, ਉਹਨਾਂ ਦੀ ਕਾਰ ਦੀ ਭੰਨਤੋੜ ਕੀਤੀ ਗਈ। ਪੰਥਕ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਇਸ ਕਿਸਮ ਦੀਆਂ ਹਰਕਤਾਂ ਕਿਸ ਨੂੰ ਫਾਇਦਾ ਪਹੁੰਚਾਉਣਗੀਆਂ। ਸੋ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਸਿਆਣਪ ਦੇ ਨਾਲ ਜਿਹੜੇ ਅੱਗੇ ਵਧਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ? ਦੇਖੋ ਅਸੀਂ ਲਾਈਵ ਚੈਟ ਤੇ ਜੁੜੇ ਹੋਏ ਆਪਣੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਗੁਰਦੇਵ ਸਿੰਘ ਔਰ ਲਿਖਦੇ ਨੇ ਕਿ ਗ੍ਰੇਟ ਪ੍ਰੋਗਰਾਮ, ਖਾਲਿਸਤਾਨ ਇਜ਼ ਓਨਲੀ ਸੋਲੂਸ਼ਨ। ਸੋਨੂ ਚੱਜ ਜੀ ਉਹਨਾਂ ਨੇ ਫਤਿਹ ਬੁਲਾਈ ਹੈ, ਕੁਵੈਤ ਤੋਂ ਲਿਖਦੇ ਨੇ। ਚੜ੍ਹਦੀ ਕਲਾ ਲਖਵਿੰਦਰ ਕੌਰ ਜੀ ਨੇ ਫਤਿਹ ਬੁਲਾਈ ਹੈ। ਇਸੇ ਤਰ੍ਹਾਂ ਹੋਰ ਵੀ ਸੰਗਤ ਜਮਨਾ ਨਗਰ ਹਰਿਆਣਾ, ਪ੍ਰਭ ਕੌਰ ਉਹ ਜਮਨਾ ਨਗਰ ਤੋਂ ਦੇਖ ਰਹੇ ਨੇ। ਭੈਣ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਸਵੰਤ ਸਿੰਘ ਜੀ, ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ। ਇੱਕ ਸਾਡੇ ਵੀਰ ਜੀ ਨੇ ਇਤਰਾਜ਼ ਕੀਤਾ, ਉਹਨਾਂ ਨੇ ਕਿਹਾ ਜੀ ਇਹ ਜਿਹੜੇ ਅੱਗੇ ਨਾਲ ਫੇਰੇ ਲੈਣੇ ਨੇ ਇਹ ਕਿਹੜੀ ਮਰਿਆਦਾ ਹੈ? ਜ਼ਾਹਰ ਹੈ ਕੂਕਿਆਂ ਦੇ ਹਵਾਲੇ ਨਾਲ ਗੱਲ ਹੁੰਦੀ ਹੈ। ਅਸੀਂ ਕੱਲ ਵੀ ਇਹ ਕਿਹਾ ਸੀ ਕਿ ਭਾਈ ਜਿਹੜਾ ਕੂਕਾ ਦਲ ਬਾਅਦ ਦੇ ਵਿੱਚ ਰਿਹਾ ਸਾਹਮਣੇ ਜਾਂ ਉਹਨਾਂ ਵਿਚਲੀਆਂ ਜਿਹੜੀਆਂ ਬ੍ਰਾਹਮਣਿਕਲ ਪ੍ਰੈਕਟਿਸਿਸ ਨੇ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਕੰਡੈਮ ਵੀ ਕਰਦੇ ਹਾਂ ਔਰ ਇਹ ਹਿੰਦੂਤਵਾ ਦਾ ਹੀ ਪ੍ਰਭਾਵ ਹੈ। ਵੈਸੇ ਇਸ ਗੱਲ ਦਾ ਧਿਆਨ ਰਹੇ ਕਿ ਈਵਨ ਸਿੱਖ ਰਾਜ ਜਾਣ ਤੋਂ ਬਾਅਦ ਬ੍ਰਾਹਮਣਵਾਦ ਦਾ ਇੰਨਾ ਕੁ ਪ੍ਰਭਾਵ ਸੀ ਕਿ ਮੈਜੋਰਟੀ ਸਿੱਖ ਅੱਗ ਨਾਲ ਹੀ ਫੇਰੇ ਰਹਿੰਦੇ। ਇਹ ਤਾਂ ਨਿਰੰਕਾਰੀ ਮੂਵਮੈਂਟ ਜਿਹੜੀ ਚੱਲਦੀ ਹੈ 1860ਵਿਆਂ ਦੇ ਵਿੱਚ ਰਾਵਲਪਿੰਡੀ ਦੇ ਏਰੀਏ 'ਚ, ਔਰ ਉਦੋਂ ਬਾਬਾ ਦਿਆਲ ਜੀ ਜਿਨ੍ਹਾਂ ਨੇ ਆਪਣੇ ਅੱਗੋਂ ਬੇਟੇ ਦਰਬਾਰਾ ਸਿੰਘ ਦਾ ਆਨੰਦ ਕਾਰਜ ਕੀਤਾ ਗੁਰੂ ਗ੍ਰੰਥ ਸਾਹਿਬ ਨਾਲ, ਔਰ ਉਦੋਂ ਵੀ ਦਰਬਾਰ ਸਾਹਿਬ ਔਰ ਅਕਾਲ ਤਖਤ ਦੇ ਪੁਜਾਰੀ ਅੱਗ ਦੇ ਫੇਰਿਆਂ ਵਾਲੇ ਸੀ। ਔਰ ਇਹ ਵੱਡਾ ਇਸ ਦੇ ਉੱਤੇ ਸਟਰਗਲ ਹੋਈ 1909 ਦੇ ਵਿੱਚ ਜਦੋਂ ਆਨੰਦ ਮੈਰਿਜ ਐਕਟ ਪਾਸ ਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਜਿਹੜੇ ਨੇ ਉਹਨੂੰ ਕਾਨੂੰਨੀ ਰੈਕਗਨੀਸ਼ਨ ਮਿਲਦੀ ਹੈ। ਰਿਪਦਮਨ ਸਿੰਘ ਨਾਭਾ ਜਿਹੜੇ ਕਿ ਉਸ ਵੇਲੇ ਜੇ ਪ੍ਰਿੰਸ ਸੀ, ਕਿਉਂਕਿ ਉਹਨਾਂ ਦੇ ਪਿਤਾ ਹੀਰਾ ਸਿੰਘ ਨਾਭੇ ਦੇ ਤਖਤ ਤੇ ਸੀ, ਪਰ ਹੀਰਾ ਸਿੰਘ ਵੀ ਪਿਓ ਵੀ ਵਿਰੋਧ ਕਰਦਾ ਸੀ ਕਿ ਨਹੀਂ 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 ਅਸੀਂ ਤਾਂ ਜਿਹੜੀ ਸਾਡੀ ਪੁਰਾਤਨ ਰੀਤੀ ਆ ਅੱਗ ਦੀ ਉਹਦੇ ਨਾਲ ਹੀ ਕਰਨੇ ਨੇ। ਔਰ ਜਦੋਂ ਰਿਪਦਮਨ ਸਿੰਘ ਨਾਭਾ ਦੀ ਆਪਣੀ ਭੈਣ ਦਾ ਵਿਆਹ ਆਇਆ, ਇਹਦੇ ਬਾਵਜੂਦ ਕਿ ਰਿਪਦਮਨ ਸਿੰਘ ਨਾਭਾ ਦੀ ਬਦੌਲਤ ਐਫਰਟ ਦੇ ਪ੍ਰੀਵੀ ਕੌਂਸਲ ਬ੍ਰਿਟਨ ਦੇ ਵਿੱਚ ਆਨੰਦ ਮੈਰਿਜ ਐਕਟ 1909 ਪਾਸ ਹੋਇਆ ਸੀ, ਲੇਕਿਨ ਉਹਨਾਂ ਦੀ ਆਪਣੀ ਭੈਣ ਦਾ ਵੀ ਆਨੰਦ, ਕਿਉਂਕਿ ਪਿਓ ਨੇ ਕਿਹਾ ਵੀ ਨਹੀਂ ਅਸੀਂ ਵੇਦੀ ਦੇ ਫੇਰੇ ਕਰਨੇ ਨੇ। ਸੋ ਬਹੁਤ ਚੀਜ਼ਾਂ ਜਦੋਂ ਅਸੀਂ ਅੱਜ ਉਸ ਕੰਟੈਕਸਟ 'ਚ ਦੇਖਦੇ ਹਾਂ ਤਾਂ ਫਿਰ ਸਾਨੂੰ ਲੱਗਦਾ ਵੀ ਇਹ ਜਿਹੜੀ ਤਬਦੀਲੀ ਹੁੰਦੀ ਹੈ
ਰਿਫਾਰਮ ਜਿਹਨੂੰ ਕਿਹਾ ਜਾਂਦਾ, ਔਰ ਜਦੋਂ ਇੰਨਾ ਕੁ ਬ੍ਰਾਹਮਣਵਾਦ ਦਾ ਇੰਪੈਕਟ ਹੈ ਕਿ ਨੈਗੇਟਿਵਿਟੀ ਕਿਸ ਹੱਦ ਤੱਕ ਹੈ, ਇਹਦੇ 'ਚ ਇਕੱਲੇ ਕੂਕੇ ਹੀ ਨਹੀਂ, ਅਸੀਂ ਜੇ ਆਪਣੇ ਗੁਰਦੁਆਰਿਆਂ ਵੱਲ ਵੀ ਹੁਣ ਨਜ਼ਰ ਮਾਰਾਂਗੇ ਤਾਂ ਫਿਰ ਸਾਨੂੰ ਬ੍ਰਹਿਮਨਿਕਲ ਪ੍ਰੈਕਟਿਸਿਸ ਕਿਵੇਂ ਹੌਲੀ ਹੌਲੀ ਉਹਦੇ 'ਚ ਅਸੀਂ ਵੜਦੇ ਜਾ ਰਹੇ ਹਾਂ। ਫਿਰ ਵੀ ਅਸੀਂ ਆਪਣੇ ਵੀਰ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਕਮੈਂਟ ਲਿਖਿਆ। ਗੱਲ ਬਹੁਤ ਵਾਰ ਹੁੰਦਾ ਹੈ, ਅਸੀਂ ਕੱਲ ਵੀ ਜਦੋਂ ਇਹ ਗੱਲ ਕੀਤੀ ਕਿ ਕੂਕਾ ਲਹਿਰ ਚੱਲੀ ਤਾਂ ਅਸੀਂ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ ਰਿਫਾਰਮ ਵੀ ਜੀਵਨ ਜਾਂਚ ਦੇ ਵਿੱਚ ਵੀ, ਪਰ ਅਲਟੀਮੇਟਲੀ ਸਿਆਸੀ ਤੌਰ ਤੇ ਇਹ ਬੁੱਚੜਾਂ ਨੂੰ ਮਾਰਨ 'ਚ ਐਂਡ ਹੋਈ। ਨਾਲ ਦੀ ਨਾਲ ਉਹਨਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਜਿਹੜੇ ਬ੍ਰਾਹਮਣਵਾਦ ਦੇ ਪ੍ਰਭਾਵ ਸੀ ਉਹਨਾਂ ਦੇ ਵਿੱਚ ਫਸੇ, ਔਰ ਬ੍ਰਿਟਿਸ਼ ਇੰਟੈਲੀਜੈਂਸ ਨੇ ਉਹਨਾਂ ਨੂੰ ਦੂਜੇ ਪਾਸੇ ਤੋਰ ਦਿੱਤਾ। ਮੌਜੂਦਾ ਦੌਰ ਦੇ ਵਿੱਚ ਵੀ ਜੇ ਅਸੀਂ 1984 ਤੋਂ ਬਾਅਦ ਖਾਲਿਸਤਾਨ ਦੀ ਤਹਿਰੀਕ ਨਾਲ ਸੰਬੰਧਿਤ ਜਥੇਬੰਦੀਆਂ ਵੱਲ ਨਜ਼ਰ ਮਾਰੀਏ ਤਾਂ ਫਿਰ ਵੀ ਸਾਨੂੰ ਨਜ਼ਰ ਆਏਗਾ ਕਿ ਭਾਈ ਜਿੱਥੇ ਅਸੀਂ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਤੁਰੇ ਸੀ, ਅੱਜ ਸਾਡਾ ਇੱਕ ਵੱਡਾ ਤਬਕਾ ਮਰਿਆਦਾ ਦੇ ਇਸ਼ੂ ਦੇ ਉੱਤੇ ਹੀ ਜਿਹੜਾ ਉਹ ਫਸ ਕੇ ਰਹਿ ਗਿਆ। ਉਹਨਾਂ ਨੂੰ ਉਸ ਤੋਂ ਅੱਗੇ ਜਿਹੜੀ ਅਸਲੀ ਗੁਲਾਮੀ ਹੈ ਉਹ ਨਜ਼ਰ ਨਹੀਂ ਆਉਂਦੀ ਹੈ। ਹੁਣ ਇੱਕ ਬਹੁਤ ਚੰਗੀ ਗੱਲ ਹੈ ਕਿ ਪੰਥਕ ਜਥੇਬੰਦੀਆਂ ਨੇ, ਔਰ ਵੱਡੀ ਪ੍ਰੇਰਨਾ ਮੈਂ ਹਮੇਸ਼ਾ ਕਿਸਾਨ ਮੋਰਚੇ ਨੂੰ 13 ਮਹੀਨੇ ਚੱਲਿਆ ਕ੍ਰੈਡਿਟ ਦਿੰਦਾ ਹੈ ਕਿ ਭਾਈ ਦੁਨੀਆ ਭਰ ਦਾ ਸਿੱਖ ਇੱਕ ਨੁਕਤੇ ਦੇ ਉੱਤੇ ਇਕੱਠਾ ਹੋਇਆ। ਇਹਦੇ ਬਾਵਜੂਦ ਮਤਭੇਦ ਸਨ, ਦੁਨੀਆ ਭਰ 'ਚ ਪ੍ਰੋਟੈਸਟ ਵੀ ਹੋਏ, ਫਾਈਨੈਂਸ਼ੀਅਲ ਹੈਲਪ ਵੀ ਹੋਈ, ਦੀਪ ਸਿੱਧੂ ਫੈਕਟਰ, ਪੰਜਾਬ ਦੀ ਨੌਜਵਾਨੀ, ਜਿਹੜਾ ਸਿੱਖ ਕਿਰਸਾਨੀ ਦਾ ਇੱਕ ਦੂਸਰੇ ਪ੍ਰਤੀ ਜਿਹੜਾ ਪਿਆਰ, ਔਰ ਜਿਹਦੇ ਨਾਲ ਹਰਿਆਣਾ, ਯੂਪੀ, ਵੈਸਟਰਨ ਯੂਪੀ ਦਾ ਕਿਸਾਨ ਵੀ ਜੁੜਦਾ ਚਲਾ ਗਿਆ, ਇਸ 'ਚੋਂ ਕਾਮਯਾਬੀ ਨਿਕਲੀ। ਇਸ ਦੇ ਨਾਲ ਹੀ ਇਹ ਵੀ ਇੱਕ ਹਕੀਕਤ ਹੈ ਕਿ ਕਿਵੇਂ ਭਾਰਤੀ ਹਕੂਮਤ ਨੇ ਅੱਡ-ਅੱਡ ਕਾਨੂੰਨਾਂ ਥੱਲੇ, ਕਦੇ ਟਾਡਾ, ਕਦੇ ਪੋਟਾ, ਔਰ ਹੁਣ UAPA ਦੇ ਥੱਲੇ ਜਿਹੜੇ ਕਾਨੂੰਨ ਇਹਨਾਂ ਨੇ ਬਿਲਕੁਲ ਡੈਮੋਕ੍ਰੇਸੀ ਦੇ ਉਲਟ ਜਾਂਦੇ ਨੇ, ਉਹਨਾਂ ਥੱਲੇ ਜਿਨ੍ਹਾਂ ਨੂੰ ਤੇ ਟਰਾਇਲ ਚਲਾਏ ਉਹ ਆਪਣੀਆਂ ਸਜ਼ਾਵਾਂ ਵੀ ਭੋਗ ਚੁੱਕੇ ਨੇ। ਔਰ ਇਹਨਾਂ ਨੂੰ ਬੇਸ਼ੱਕ ਬੰਦੀ ਸਿੰਘ ਲਫ਼ਜ਼ ਜ਼ਿਆਦਾ ਪਪੂਲਰ ਕਰ ਦਿੱਤਾ ਗਿਆ, ਪਰ ਮੈਂ ਇਹਨਾਂ ਨੂੰ ਸਿੱਖ ਸਿਆਸੀ ਕੈਦੀ ਕਹਿਣਾ ਪਸੰਦ ਕਰਦਾ, ਕਿਉਂਕਿ ਇਹ ਜਿਹੜੀ ਵਾਰ ਇੰਡੀਅਨ ਸਟੇਟ ਨੇ ਸਾਡੇ ਤੇ ਵੇਜ ਕੀਤੀ ਜੂਨ ਦੇ ਪਹਿਲੇ ਹਫ਼ਤੇ, ਇਹ ਉਹਦਾ ਵਿਰੋਧ ਕਰਨ ਵਾਲੇ ਸਿਆਸੀ ਜਿਹੜੇ ਕੈਦੀ ਨੇ, ਕਿਉਂਕਿ ਵਾਰ ਦੇ ਵਿੱਚ ਜਿਹੜਾ ਇਹ ਉਸ ਨੂੰ ਇਹ ਕੈਦੀ ਬੰਦੀ ਜਾਂ ਦੂਜਾ, ਇਹ ਤਾਂ ਕਿਉਂਕਿ ਸਟੇਟ ਦੇ ਕੋਲ ਪਾਵਰ ਹੈ, ਉਹਨਾਂ ਨੇ ਆਪਣੇ ਟਰਾਇਲ ਚਲਾਏ, ਲੇਕਿਨ ਉਹਨਾਂ ਦੇ ਈਵਨ ਜੁਰਿਸਡਿਕਸ਼ਨ ਦੇ ਥੱਲੇ ਜਾਂ ਉਹਨਾਂ ਦੀ ਜੁਰਿਸਪ੍ਰੂਡੈਂਸ ਦੇ ਥੱਲੇ ਵੀ ਜੋ ਸਜ਼ਾਵਾਂ ਅਦਾਲਤਾਂ ਨੇ ਦਿੱਤੀਆਂ ਉਹ ਪੂਰੀਆਂ ਕਰਨ ਦੇ ਬਾਵਜੂਦ 25-25 30-30 ਸਾਲ ਤੋਂ ਉਹਨਾਂ ਨੂੰ ਜਿਹੜਾ ਪ੍ਰਿਜ਼ਨਰ ਆਫ ਕੌਨਸ਼ੀਅੰਸ ਬਣਾ ਕੇ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਕਿ ਭਾਈ ਕਿਉਂ ਨਾ ਕੌਮੀ ਤੌਰ ਦੇ ਉੱਤੇ ਇੱਕ ਸਾਂਝਾ ਫਰੰਟ ਬਣਾ ਕੇ ਇਹ ਜਿਹੜਾ ਇਹਨਾਂ ਦੀ ਰਿਹਾਈ ਲਈ ਮੋਰਚਾ ਲਾਇਆ ਜਾਏ। ਮੋਰਚਾ ਉਹ ਲੱਗ ਚੁੱਕਾ ਹੈ 7 ਜਨਵਰੀ ਤੋਂ, ਉਸ ਨੂੰ ਜਿਹੜਾ ਹੈ ਉਹ ਕੌਮੀ ਮੋਰਚੇ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ, ਕੌਮੀ ਇਨਸਾਫ ਮੋਰਚਾ। ਹੁਣ ਇਸ ਪੀਰੀਅਡ 'ਚ ਇੱਥੋਂ ਤੱਕ 7 ਜਨਵਰੀ ਨੂੰ ਲਾਉਣ ਤੋਂ ਪਹਿਲਾਂ 2-3 ਮਹੀਨੇ ਕਾਫੀ ਜਿਹੜੇ ਆਰਗੇਨਾਈਜ਼ਰ ਨੇ ਇਸ ਦੇ ਉਹਨਾਂ ਨੇ ਪ੍ਰਬੰਧ ਕੀਤਾ, ਅੱਡ-ਅੱਡ ਧਿਰਾਂ ਤੱਕ ਪਹੁੰਚ ਕੀਤੀ, 1-to-1 ਮੁਲਾਕਾਤਾਂ ਕੀਤੀਆਂ। ਰਾਮਪੁਰ ਖੇੜਾ 'ਚ ਜਿਹੜਾ ਇੱਕ ਵੱਡਾ ਸੈਸ਼ਨ ਵੀ ਹੋਇਆ, 2 ਦਿਨ ਚੱਲਿਆ, TV 84 ਨੇ ਉਸ ਨੂੰ ਲਾਈਵ ਕਵਰ ਵੀ ਕੀਤਾ ਸੀ, ਔਰ ਉਸ ਤੋਂ ਬਾਅਦ ਇਹ ਸ਼ੁਰੂਆਤ ਹੋਈ। ਹੁਣ ਕਿਉਂਕਿ ਅਸੀਂ ਤਾਂ ਉਹਨਾਂ ਦੇ ਉਸ ਕਿਸਮ ਦੀ ਜਿਹੜੀ ਹੈ ਉਹ ਅੰਦਰੂਨੀ ਕੀ ਹੈ ਜਾਂ ਕੀ ਨਹੀਂ, ਲੇਕਿਨ ਉਹਦੇ 'ਚ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਭਾਈ ਇਹ 3-4 ਅੱਡ-ਅੱਡ ਮੋਰਚੇ ਲੱਗੇ ਹੋਏ ਨੇ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਇੱਕ ਗਰੁੱਪ ਜਿਹੜਾ ਉਹ ਕਰ ਰਿਹਾ ਸੀ, ਦੂਜੇ ਪਾਸੇ ਬਰਗਾੜੀ, ਬਹਿਬਲ ਕਲਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼ੁਰੂ ਹੋਇਆ ਤੇ ਗੋਲੀ ਕਾਂਡ, ਉਹਦਾ ਇਨਸਾਫ ਲੈਣ ਲਈ, ਔਰ ਤੀਸਰਾ ਜ਼ਾਹਰ ਹੈ ਕਿ ਬੰਦੀ ਸਿੰਘਾਂ ਦਾ। ਸੋ ਉਹਨਾਂ ਨੇ ਇਹਨਾਂ ਮੁੱਦਿਆਂ ਨੂੰ ਜੁਆਇਨ ਕਰਕੇ ਕਿਹਾ ਕਿ ਜੀ ਇਹ ਮੋਰਚੇ ਇੱਥੋਂ ਹਟਾ ਕੇ ਔਰ ਸਾਂਝੇ ਤੌਰ ਦੇ ਉੱਤੇ ਜਿਹੜਾ ਉਹ ਮੋਰਚਾ ਲਾਇਆ ਜਾਏ। ਹਾਲਾਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਸਰ ਗੁਰਬਖਸ਼ ਸਿੰਘ ਹੋਰਾਂ ਨੇ ਸਭ ਤੋਂ ਪਹਿਲਾਂ ਇਸ ਦੇ ਉੱਤੇ ਭੁੱਖ ਹੜਤਾਲ ਕੀਤੀ, ਚੁੱਕਿਆ, ਕੁਛ ਨੂੰ ਪੈਰੋਲ ਵੀ ਮਿਲੀ, ਫਿਰ ਉਹਨਾਂ ਨੇ ਵਿੱਚੋਂ ਛੱਡ ਦਿੱਤਾ। ਫਿਰ ਦੁਬਾਰਾ ਉਹ ਆਏ ਜਦੋਂ ਉਹਨਾਂ ਨੂੰ ਲੱਗਾ ਵੀ ਮੇਰੇ ਤੋਂ ਗਲਤੀ ਹੋਈ, ਦੁਬਾਰਾ ਤਾਂ ਉਹਨਾਂ ਨੇ ਸ਼ਹਾਦਤ ਪਾਈ, ਉੱਚੇ ਬੁਰਜ ਤੋਂ ਉਹਨਾਂ ਨੇ ਛਾਲ ਮਾਰੀ। ਔਰ ਲੇਕਿਨ ਇਹਦੇ ਨਾਲ ਫੋਕਸ ਇਹ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਹੈ ਕਿ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਇਸ ਮੁੱਦੇ ਦੇ ਉੱਤੇ ਪਹਿਲੀ ਫੋਕਸਿੰਗ ਕੀਤੀ। ਫਿਰ ਬਜ਼ੁਰਗ ਸੂਰਤਾ ਸਿੰਘ
ਜਿਹੜੇ ਅਮਰੀਕਾ 'ਚੋਂ ਜਾ ਕੇ ਉੱਥੇ ਵਰਤ ਤੇ ਬੈਠੇ ਔਰ ਬਿਲਕੁਲ ਹੱਡੀਆਂ ਦੀ ਮੁੱਠ ਬਣੇ, ਉਹਨਾਂ ਦੀਆਂ ਪਿਕਚਰਸ ਵੀ ਆਉਂਦੀਆਂ ਰਹੀਆਂ। ਹੁਣ ਉਹਨਾਂ ਨੇ ਵੀ ਵਰਤ ਛੱਡਿਆ ਹੈ ਕਿ ਵੀ ਕਿਉਂਕਿ ਹੁਣ ਕੌਮ ਜਾਗਰੂਕ ਹੈ ਔਰ ਉਹਨਾਂ ਨੇ ਮੋਰਚੇ ਨੂੰ ਹਮਾਇਤ ਦਿੰਦਿਆਂ ਆਪਣਾ ਜਿਹੜਾ ਉਸ ਵਰਤ ਨੂੰ ਛੱਡਿਆ। ਇਸ ਸਾਰੇ ਦੇ ਨਾਲ ਜਿਹੜਾ ਪਾਰਟ ਹੁਣ ਚੱਲ ਰਿਹਾ ਔਰ ਜਿਹੜੀ ਘਟਨਾ ਕਰਕੇ ਅਸੀਂ ਇਸ ਸੈਗਮੈਂਟ ਨੂੰ ਵੀ ਕਰ ਰਹੇ ਹਾਂ ਔਰ ਮੈਨੂੰ ਇਹ ਲੱਗਦਾ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜੇ ਤੁਸੀਂ ਮੁੱਢਲੇ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਉੱਤੇ ਕਾਬੂ ਨਾ ਪਾਓ ਤੇ ਉਹ ਹੱਥੋਂ ਨਿਕਲ ਜਾਂਦੀਆਂ ਨੇ। ਹੁਣ ਕਿਉਂਕਿ ਜਥੇਦਾਰ ਹਵਾਰਾ ਦਾ ਤਿਹਾੜ ਜੇਲ੍ਹ ਚੋਂ ਸੁਨੇਹਾ ਸਾਰੀ ਕੌਮ ਦੇ ਨਾਲ ਕਿ ਇਸ ਮੁੱਦੇ ਤੇ ਸਾਰੀ ਕੌਮ ਨੂੰ ਇਕੱਠਾ ਕੀਤਾ ਜਾਏ, ਭਾਵੇਂ ਮਤਭੇਦ ਨੇ, ਕਿੰਨੇ ਦਲ ਨੇ, ਕਿੰਨਾ ਹਰ ਇੱਕ ਦੀ ਕਹਾਣੀ ਇੱਕ ਦੂਜੇ ਦੇ ਖਿਲਾਫ ਵੀ ਔਰ ਹੱਕ ਲਈ ਵੀ ਖਲੋਣ ਵਾਲੇ ਹੋਣਗੇ ਕਿ ਭਾਈ ਇਹਦੇ ਤੇ ਤਾਂ ਕਿਸੇ ਦੀ ਕੋਈ ਜਿਹੜੀ ਹੈ ਉਹ ਮਤਭੇਦ ਦੀ ਲਾਈਨ ਨਹੀਂ ਹੋਣੀ ਚਾਹੀਦੀ ਵੀ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕੀਤੀਆਂ ਉਹਨਾਂ ਨੂੰ ਰਿਹਾ ਕਰੋ। ਸੋ ਇਹਦੇ ਮੁੱਦੇ ਦੇ ਉੱਤੇ ਤੁਸੀਂ ਮੋਰਚਾ ਲਾਓ। 7 ਜਨਵਰੀ ਨੂੰ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਜਿਹੜਾ ਇਹ ਮੋਰਚਾ ਲੱਗਾ ਹੋਇਆ। ਹੁਣ ਇਸ ਦੇ ਵਿੱਚ ਇੱਕ ਘਟਨਾ ਤਾਂ ਪਹਿਲਾਂ 2-3 ਦਿਨ ਪਹਿਲਾਂ ਹੋਈ, ਉਹ ਤਾਂ ਜਿਹੜੀ ਹੈ ਬਹੁਤੀ ਸੁਰਖੀਆਂ 'ਚ ਨਹੀਂ ਰਹੀ ਕਿ ਬਲਜੀਤ ਸਿੰਘ ਦਾਦੂਵਾਲ ਜਿਹੜਾ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਉਹਨੇ ਹਰਿਆਣਾ ਕਮੇਟੀ ਔਰ ਖੱਟੜ ਦੇ ਹੱਥਾਂ 'ਚ ਖੇਡ ਕੇ ਜਾਂ ਦੂਜਾ ਪੰਥ ਦਾ ਨੁਕਸਾਨ ਕੀਤਾ। ਹੁਣ ਇਹੀ ਦਾਦੂਵਾਲ ਹੈ ਜਿਹਨੂੰ 2015 ਦੇ ਸਰਬੱਤ ਖਾਲਸਾ 'ਚ ਦਮਦਮਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਸੀ। ਕਿਵੇਂ ਉਹਨੇ ਆਪਣੇ ਸਾਰੇ ਰੋਲ ਨੂੰ ਅਦਾ ਕੀਤਾ ਇਹ ਇਸ ਵਿਚਾਰ ਦਾ ਵਿਸ਼ਾ ਨਹੀਂ ਹੈ, ਪਰ ਉਹ ਜਦੋਂ ਆਪਣੇ ਸਪੋਰਟਰਸ ਦੇ ਨਾਲ ਆਇਆ ਤੇ ਜ਼ਾਹਰ ਹੈ ਉਹਦੇ ਨਾਲ ਵੀ ਥੋੜਾ ਬਹੁਤ ਜਿਹੜੀ ਹੈ ਉਹ ਗਰਮਾ ਗਰਮੀ ਹੋਈ ਕਿ ਭਾਈ ਹਰਿਆਣੇ 'ਚ ਤੂੰ ਕੀ ਕੀਤਾ ਹੈ ਜਾਂ ਅਦਰਵਾਈਜ਼ ਕੀ ਕੀਤਾ ਹੈ, ਪਰ ਕੋਈ ਹੱਥੋਂ ਪਾਈ ਜਾਂ ਦੂਜਾ ਨਹੀਂ ਹੋਇਆ। ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਆਪਣੇ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਬੀਤੇ ਕੱਲ ਜਦੋਂ ਕਿ ਉਸ ਮੋਰਚੇ ਦੇ ਵੈਨਿਊ ਤੇ ਪਹੁੰਚਦੇ ਨੇ, ਅੰਦਰ ਚੱਲ ਰਹੀ ਸੀ ਲਾਈਵ ਕਵਰੇਜ ਵੀ ਹੋ ਰਹੀ ਸੀ ਪ੍ਰੋਗਰਾਮ ਦੀ, ਉਹਦੇ 'ਚ ਉਹਨਾਂ ਨੂੰ ਵੈਲਕਮ ਕੀਤਾ ਗਿਆ ਔਰ ਪਾਲਾ ਸਿੰਘ ਜਿਹੜੇ ਫਰਾਂਸ ਤੋਂ ਗਏ ਹੋਏ ਨੇ ਉਹਨਾਂ ਨੇ ਵੀ ਵੈਲਕਮ ਕੀਤਾ ਔਰ ਇਸੇ ਤਰ੍ਹਾਂ ਜਿਹੜੇ ਧਰਮ ਪਿਤਾ ਨੇ ਜਥੇਦਾਰ ਹਵਾਰਾ ਦੇ ਬਾਪੂ ਜੀ ਉਹਨਾਂ ਨੇ ਵੀ ਵੈਲਕਮ ਕੀਤਾ। ਪਰ ਜਦੋਂ ਉਹ ਬਾਹਰ ਨਿਕਲੇ ਆਪਣੇ ਜਥੇ ਦੇ ਨਾਲ ਜਾਂ ਦੂਜੇ ਆਪਣੀਆਂ ਗੱਡੀਆਂ ਵੱਲ ਤੇ ਜ਼ਾਹਰ ਹੈ ਉੱਥੇ ਨੌਜਵਾਨਾਂ ਨੇ ਉਹਨਾਂ ਨੂੰ ਘੇਰਿਆ ਵੀ, ਸਵਾਲ ਵੀ ਪੁੱਛੇ, ਇੱਕ ਅੱਧੇ ਉਹਨਾਂ ਦੀ ਗੱਡੀ ਦੇ ਅੱਗੇ ਵੀ ਲੰਮਾ ਪੈ ਗਿਆ ਔਰ ਕਿਸੇ ਨੇ ਉਹਨਾਂ ਦੀ ਕਾਰ ਦੇ ਸ਼ੀਸ਼ੇ ਵੀ ਤੋੜੇ। ਔਰ ਦੂਸਰਾ ਇਹਨੂੰ ਲੈ ਕੇ ਉਹਨਾਂ ਨੇ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਅਗਲੇ ਦਿਨ ਕਿ ਭਾਈ ਜੇ ਤੁਸੀਂ ਇਵੇਂ ਹੀ ਕਰਨਾ ਹੈ ਤੇ ਤੁਹਾਡੀ ਹਮਾਇਤ ਕੌਣ ਕਰੇਗਾ, ਵੀ ਅਸੀਂ ਤਾਂ ਕੋਈ ਤੁਹਾਡੇ ਤੋਂ ਕਿਸੇ ਤੋਂ ਕੋਈ ਡਰਨ ਵਾਲੇ ਨਹੀਂ ਹੈ, ਪਰ ਇਹ ਠੀਕ ਨਹੀਂ ਕੀਤਾ। ਹਾਲਾਂ ਇੱਧਰ ਵੀ ਪ੍ਰੈਸ ਕਾਨਫਰੰਸ ਕੀਤੀ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੇ ਕਿ ਭਾਈ ਉਹਨਾਂ ਨੇ ਕੰਡੈਮ ਕੀਤਾ ਇਸ ਘਟਨਾ ਨੂੰ, ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਵੈਸੇ ਇਹਨਾਂ ਨੂੰ ਸੱਦਿਆ ਨਹੀਂ ਸੀ, ਸਗੋਂ ਜਦੋਂ ਇਹ ਸਾਨੂੰ ਪਤਾ ਲੱਗਾ ਆ ਰਹੇ ਨੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹ ਜਿਹੜੀਆਂ 3 ਮੰਗਾਂ ਨੇ ਮੁੱਖ ਤੌਰ ਤੇ ਉਹਨਾਂ 'ਚ ਇੱਕ ਦਾ ਸੰਬੰਧ ਤੁਹਾਡੇ ਨਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਛਾਪੀਆਂ ਤੁਸੀਂ ਔਰ ਉਹ ਗਾਇਬ ਹੋ ਗਈਆਂ, ਕਿੱਥੇ ਨੇ, ਕੀ ਹੈ, ਪਹਿਲਾਂ ਇਸ ਮਾਮਲੇ ਨੂੰ ਨਜਿੱਠ ਲਓ ਫਿਰ ਆਓ। ਔਰ ਇਸ ਸਾਰੇ 'ਚ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਵੀ ਹਾਲਾਂਕਿ ਇਹਦੇ 'ਚ ਜ਼ਾਹਰ ਹੈ ਵੀ 3 ਧਿਰਾਂ ਨੇ। ਇੱਕ ਪਾਸੇ ਤਾਂ ਸੈਂਟਰ ਦੀ ਹਕੂਮਤ ਹੈ ਕਿਉਂਕਿ ਜਿਹੜੇ ਬੰਦੀ ਸਿੰਘ ਨੇ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ 'ਚ ਵੀ ਨੇ, ਪ੍ਰੋਫੈਸਰ ਭੁੱਲਰ ਦਿੱਲੀ 'ਚ ਹੈ ਔਰ ਦੂਜਾ ਤਿਹਾੜ ਜੇਲ੍ਹ 'ਚ, ਔਰ ਉਹ ਸਾਰੇ ਨਾਲ ਜੁੜਿਆ ਹੋਇਆ ਪਾਰਟ ਹੈ। ਇਸ ਲਈ ਇਹ ਮੋਰਚਾ ਜ਼ਾਹਰ ਹੈ ਸੈਂਟਰ ਗਵਰਨਮੈਂਟ ਦੇ ਖਿਲਾਫ ਫੋਕਸਡ ਰਹਿਣਾ ਚਾਹੀਦਾ। ਫਿਰ ਬਹਿਬਲ ਕਲਾਂ ਜਾਂ ਬਰਗਾੜੀ 'ਚ ਜੋ ਘਟਨਾਵਾਂ ਹੁੰਦੀਆਂ ਨੇ, ਗੋਲੀ ਕਾਂਡ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਹ ਪੰਜਾਬ ਸਰਕਾਰ ਦੀ ਜੂਰਿਸਡਿਕਸ਼ਨ ਹੈ, ਲਾ ਐਂਡ ਆਰਡਰ ਦੇ ਥੱਲੇ, ਉਹਨਾਂ ਨੂੰ ਵੀ ਟਾਰਗੇਟ ਕਰਨਾ ਜ਼ਰੂਰੀ ਸੀ। ਪਰ ਮੈਨੂੰ ਇਹ ਲੱਗਦਾ ਹੈ ਕਿ ਬੇਸ਼ੱਕ ਇਨੀਸ਼ੀਅਲੀ ਜਦੋਂ ਤੁਸੀਂ ਕੋਈ ਗੱਲ ਸ਼ੁਰੂ ਕਰਨ ਲੱਗਦੇ ਹੋ ਤੁਹਾਨੂੰ ਲੱਗਦਾ ਵੀ ਸਾਰਿਆਂ ਨੂੰ ਨਾਲ ਲਿਆ ਜਾਏ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਪਾਈ ਦਾ ਮੁੱਦਾ ਇਹ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਹੈ। ਹੁਣ ਜਦੋਂ ਤੁਸੀਂ ਇੱਕ ਪਾਸੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲਾਂ ਦਾ ਕੀ ਰੋਲ ਹੈ, ਸ਼੍ਰੋਮਣੀ ਕਮੇਟੀ ਕਿੱਥੇ ਪਹੁੰਚ ਗਈ ਹੋਈ ਹੈ, ਲੇਕਿਨ ਇਹਦੇ ਬਾਵਜੂਦ ਜੇ ਸ਼੍ਰੋਮਣੀ ਕਮੇਟੀ ਦਾ ਆਧਾਰ ਔਰ ਕਿਸਾਨ ਮੋਰਚੇ ਵੇਲੇ ਵੀ ਜੋ ਮਰਜ਼ੀ ਕੋਈ ਕਹੀ ਜਾਣ, ਕਿਸਾਨ ਜਦੋਂ ਪੰਥ ਨੇ ਏਕਤਾ ਦਾ ਸਬੂਤ ਦਿੱਤਾ ਤੇ ਉਹਦਾ ਕੋਈ ਰਿਜ਼ਲਟ ਨਿਕਲਿਆ, ਉਦੋਂ ਵੀ ਗੁਰਦੁਆਰਿਆਂ 'ਚੋਂ ਲੰਗਰ, ਦੂਜੀ ਤੀਜੀ ਹਰ ਚੀਜ਼ ਦੀ ਮਦਦ ਹੁੰਦੀ ਰਹੀ। ਈਵਨ ਜੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਸ਼ੁਰੂ ਕੀਤੀ ਖਾਲਸਾ ਵਹੀਰ, ਜਿਹੜਾ ਜੇ ਗੁਰਦੁਆਰਿਆਂ 'ਚ ਕੋਆਪਰੇਸ਼ਨ ਨਾ ਹੋਏ ਤਾਂ ਤੁਸੀਂ ਠਹਿਰਦੇ ਵੀ ਹੋ, ਲੰਗਰ ਦਾ ਵੀ ਪ੍ਰਬੰਧ ਹੈ, ਤੁਹਾਨੂੰ ਵੈਲਕਮ ਵੀ ਕੀਤਾ ਜਾਂਦਾ ਹੈ, ਤੇ ਇਹ ਇਵੇਂ ਹੀ ਈਵਨ ਦੀਪ ਸਿੱਧੂ ਦੇ ਭੋਗ ਵੇਲੇ ਗੁਰਦੁਆਰਾ ਫਤਿਹਗੜ੍ਹ ਸਾਰੇ ਸ਼੍ਰੋਮਣੀ ਕਮੇਟੀ ਦੇ ਅੰਡਰ ਹੀ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਇਸ ਨੂੰ ਸਿਰਫ
ਸੈਂਟਰ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਦੇ ਖਿਲਾਫ ਰੱਖਿਆ ਜਾਂਦਾ ਹੈ, ਇਸ ਮੁੱਦੇ ਦੇ ਉੱਤੇ ਘੱਟੋ ਘੱਟ ਸਾਡੀ ਆਪਣੀ ਡਿਵੀਜ਼ਨ ਨਹੀਂ ਸੀ ਹੁੰਦੀ। ਪਰ ਜੇ ਹੁਣ ਇਹਨੂੰ ਰੱਖਿਆ ਵੀ ਹੈ ਤੇ ਇਸ ਗੱਲ ਨੂੰ ਯਕੀਨੀ ਬਣਾਓ ਕਿ ਬਜਾਏ ਕੋਈ ਵੀ ਐਲੀਮੈਂਟ, ਹਾਲਾਂ ਮੈਂ ਇਹ ਨਹੀਂ ਕਹਿੰਦਾ ਕਿ ਜੀ ਉੱਥੇ ਕਰਾਉਣ ਵਾਲੇ ਜਿਵੇਂ ਇਹਨਾਂ ਨੇ ਵੀ ਕਿਹਾ ਜੀ ਏਜੰਸੀਆਂ ਦੇ ਬੰਦੇ ਆ ਗਏ, ਹੋ ਵੀ ਸਕਦੇ ਨੇ, ਲੇਕਿਨ ਮੈਨੂੰ ਇਹ ਲੱਗਦਾ ਵੀ ਜਦੋਂ ਜਜ਼ਬਾਤ ਭੜਕੇ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਵੀ ਸਾਡੇ ਲਈ ਜਿਹੜਾ ਉਹ ਇੱਕ ਅਹਿਮ ਮੁੱਦਾ ਹੈ, ਲੇਕਿਨ ਇਹਨਾਂ ਸਭ ਨੂੰ ਜੇ ਹੁਣ ਅਸੀਂ ਕਲੱਬ ਕੀਤਾ ਤੇ ਇਸ ਗੱਲ ਦਾ ਫਿਰ ਆਰਗੇਨਾਈਜ਼ਰਸ ਦੇ ਜ਼ਿੰਮੇ ਹੈ ਕਿ ਉਹ ਧਿਆਨ ਰੱਖਣ ਕਿ ਭਾਈ ਜੇ ਅਸੀਂ ਕੌਮੀ ਹਮਾਇਤ ਦੇ ਨਾਲ ਕੋਈ ਰਿਜ਼ਲਟ ਕੱਢਣਾ ਹੈ ਇਹਦੇ ਚੋਂ, ਤੇ ਜੇ ਆਪਸ ਦੇ ਵਿੱਚ ਅਸੀਂ ਉਲਝਦੇ ਰਹੇ ਤੇ ਫਿਰ ਏਜੰਸੀਆਂ ਨੂੰ ਵੀ ਮੌਕਾ ਮਿਲ ਜਾਂਦਾ ਹੈ, ਪੁਲਿਸ ਨੂੰ ਵੀ ਮੌਕਾ ਮਿਲ ਜਾਂਦਾ ਹੈ। ਹੁਣ ਕੋਈ ਇਹ ਦੋ ਘਟਨਾਵਾਂ ਤਾਂ ਹੋ ਗਈਆਂ, ਪਹਿਲੀ ਸਿਰਫ ਜ਼ਬਾਨੀ ਕਲਾਮੀ ਗਰਮ ਗੱਲਾਂ ਦੇ ਨਾਲ ਹੋਈ ਦਾਦੂਵਾਲ ਵੇਲੇ, ਔਰ ਇਹਦੇ ਚ ਵਾਇਲੈਂਸ ਵੀ ਹੋਈ ਕਿਉਂਕਿ ਜਦੋਂ ਤੁਸੀਂ ਤੋੜਦੇ ਹੋ ਗੱਡੀ ਔਰ ਦੂਜੀ ਤੀਜੀ, ਤੇ ਜੇ ਪੁਲਿਸ ਇੰਟਰਵੀਨ ਕਰਕੇ ਕਹੇ ਜੀ ਹੁਣੇ ਆਪਸ ਭਿੜਨ ਲੱਗ ਗਏ ਨੇ, ਔਰ ਸ਼੍ਰੋਮਣੀ ਕਮੇਟੀ ਦੇ ਔਰ ਦੂਸਰੇ ਵੀ, ਕਿਉਂਕਿ ਉਹ ਵੀ ਕਿਹੜੇ ਕਿਸੇ ਪਾਸਿਓਂ ਜਦੋਂ ਇਸ ਕਿਸਮ ਦਾ ਹੁੰਦਾ, ਬਾਦਲਾਂ ਦਾ ਵੀ ਸਾਨੂੰ ਪਤਾ ਹੀ ਹੈ ਵੀ ਕਿਸ ਹੱਦ ਤੱਕ ਉਹ ਜਾਂਦੇ ਨੇ। ਸੋ ਮੈਨੂੰ ਇਹ ਲੱਗਦਾ ਵੀ ਇਹ ਇੱਕ ਫੀਅਰ ਵੀ ਹੈ, ਵਾਰਨਿੰਗ ਵੀ ਹੈ, ਚੇਤਾਵਨੀ ਦੇ ਤੌਰ ਤੇ ਕਿ ਭਾਈ ਇਹ ਹੁਣ ਪ੍ਰਬੰਧਕਾਂ ਦੇ ਕੋਲ ਹੈ, ਕਿਉਂਕਿ ਬਹੁਤ ਸਾਰੇ ਇਹਦੇ 'ਚ ਕੰਟਰੋਲ ਕਈ ਵਾਰੀ ਰਹਿੰਦਾ ਨਹੀਂ ਹੁੰਦਾ। ਔਰ ਅਸੀਂ ਕਿਸਾਨੀ ਲਹਿਰ ਵੇਲੇ ਵੀ ਦੇਖਿਆ ਵੀ ਕਿਸ ਕਿਸਮ ਦਾ ਵਿੱਚ ਬਣ ਜਾਂਦਾ ਸੀ, ਜੇ ਉਹਨਾਂ ਨੇ 32 ਜਥੇਬੰਦੀਆਂ ਲੈ ਕੇ ਤੁਰੇ ਸੀ, ਕਿੰਨੇ ਸੀ ਜਿਹੜੇ ਆਪਣੇ ਤੌਰ ਦੇ ਉੱਤੇ ਏਜੰਸੀਆਂ ਦੇ ਨਾਲ ਮੋਦੀ ਔਰ ਉਹਨਾਂ ਦੇ ਨਾਲ ਸੰਪਰਕ ਰੱਖ ਰਹੇ ਸੀ, ਕਿੰਨੇ ਨੇ ਜਿਹੜੇ ਸਾਹਮਣੇ ਆਏ ਸੀ ਨੌਜਵਾਨ ਦੀਪ ਸਿੱਧੂ ਜਾਂ ਜਿਹੜੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਸੀ ਉਹਨਾਂ ਨੂੰ ਕੱਟ ਕਰਕੇ ਪਾਸੇ ਜਾਂ ਉਹਨਾਂ ਪ੍ਰਤੀ ਜਿਹੜੀ ਹੈ ਉਹ ਗਾਲਾਂ ਵਾਲੀ ਜ਼ੁਬਾਨ ਇਸਤੇਮਾਲ ਕਰ ਰਹੇ ਸੀ। ਉਹਨਾਂ ਨੇ ਨੌਜਵਾਨਾਂ ਨੇ ਤਾਂ ਬਹੁਤ ਜਿਹੜਾ ਉਹ ਧੀਰਜ ਰੱਖਿਆ, ਨਹੀਂ ਤਾਂ ਆਪਸ ਦੇ ਵਿੱਚ ਹੀ ਟਕਰਾਅ ਹੁੰਦਾ, ਪੁਲਿਸ ਦੇ ਕੋਲ ਹੋਣਾ ਸੀ ਜੀ ਇੰਟਰਵੀਨ ਕਰਨ ਦਾ ਮੌਕਾ। ਸੋ ਅਸੀਂ ਸਮਝਦੇ ਹਾਂ ਵੀ ਇਸ ਸਭ ਦੇ ਬਾਵਜੂਦ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਉੱਥੇ ਕਿਵੇਂ ਦਾ ਮਾਹੌਲ ਬਣ ਗਿਆ ਸੀ। ਸੋ ਇਸ ਵੇਲੇ ਇਹ ਜਿਹੜਾ ਕੌਮੀ ਇਨਸਾਫ ਮੋਰਚਾ ਹੈ, ਇਸ ਦੀ ਹਮਾਇਤ ਦੁਨੀਆ ਭਰ ਦੇ ਵਿੱਚ ਕਾਫੀ ਬਣਦੀ ਜਾ ਰਹੀ ਹੈ। ਔਰ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੀ ਪ੍ਰੈਸ ਰਿਲੀਜ਼ ਵੀ ਮੇਰੇ ਸਾਹਮਣੇ ਹੈ ਕਿ ਬੀਤੇ ਕੱਲ੍ਹ, ਹਾਲਾਂਕਿ ਮੈਂ ਜ਼ਿਕਰ ਕੀਤਾ ਸੀ ਕੱਲ੍ਹ ਦੇ ਪ੍ਰੋਗਰਾਮ 'ਚ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਜਰਮਨੀ, ਫਰਾਂਸ, ਹਾਲੈਂਡ, ਇਟਲੀ, ਬੈਲਜੀਅਮ, ਸਪੇਨ, ਇਹਨਾਂ ਮੁਲਕਾਂ ਤੋਂ 164 ਨੁਮਾਇੰਦਿਆਂ ਨੇ ਕੱਲ੍ਹ ਟੈਲੀ ਕਾਨਫਰੰਸ ਦੇ ਵਿੱਚ ਹਿੱਸਾ ਲਿਆ ਸੀ। ਔਰ ਇਹ ਫੋਕਸ ਕੌਮੀ ਇਨਸਾਫ ਮੋਰਚੇ ਦੇ ਉੱਤੇ, ਔਰ ਉਹਨਾਂ ਨੇ ਇਹ ਕਾਲ ਦਿੱਤੀ ਹੈ ਕਿ 26 ਜਨਵਰੀ ਦਾ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾਏ। ਔਰ ਅੱਜ ਹੀ ਮੇਰੀ ਗੱਲ ਭਾਈ ਨਰਿੰਦਰ ਸਿੰਘ ਹੋਰਾਂ ਨਾਲ, ਕੱਲ੍ਹ ਵੀਰ ਬਲਵਿੰਦਰ ਸਿੰਘ ਚੱਠਾ ਜੀ ਨਾਲ ਹੋਈ। ਵਾਸ਼ਿੰਗਟਨ DC ਦੇ ਵਿੱਚ ਇੰਡੀਅਨ ਐਮਬੈਸੀ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਹੋਏਗਾ, ਔਰ ਜਿਹੜੀ ਇਸ ਟੈਲੀ ਕਾਨਫਰੰਸ ਤੋਂ ਹੈ ਮੇਰਾ ਖਿਆਲ ਹੈ ਕਾਲ ਇਹੀ ਹੈ ਕਿ ਸਾਰੇ ਪਾਸੇ ਕੌਂਸੂਲੇਟਸ ਔਰ ਹਾਈ ਕਮਿਸ਼ਨ ਜਿੱਥੇ ਜਿੱਥੇ ਨੇ ਉਹਨਾਂ ਦੇ ਬਾਹਰ ਪ੍ਰੋਟੈਸਟ ਹੋਣ। ਨਿਊਯਾਰਕ 'ਚ ਵੀ ਇੰਡੀਅਨ ਕੌਂਸੂਲੇਟ ਦੇ ਬਾਹਰ, ਸ਼ਿਕਾਗੋ ਵੀ, ਹਿਊਸਟਨ ਵੀ, ਸੈਨ ਫਰਾਂਸਿਸਕੋ ਵੀ। ਸੋ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਭਾਈ ਜਿੱਥੇ ਜਿੱਥੇ ਵੀ ਹੈ ਪਾਰਟਿਸਿਪੇਟ ਕਰੋ। ਪਰ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਉੱਥੇ ਲੀਡਰਸ਼ਿਪ ਦਾ, ਔਰ ਜਦੋਂ ਇਹਨਾਂ ਦੀ ਲੀਡਰਸ਼ਿਪ ਵੀ ਪ੍ਰੈਸ ਕਾਨਫਰੰਸ ਕਰ ਰਹੀ ਸੀ ਔਰ ਮੈਂ ਦੇਖ ਰਿਹਾ ਸੀ ਕਿ ਜਦੋਂ ਇੱਕ ਸੱਜਣ ਬੋਲ ਰਿਹਾ ਹੈ ਉਹ ਅਜੇ ਐਂਡ ਨਹੀਂ ਕਰਦਾ, ਦੂਜਾ ਪਿੱਛੋਂ ਕੁਝ ਕਹਿ ਰਿਹਾ ਹੁੰਦਾ ਹੈ, ਤੀਜਾ ਪਿੱਛੋਂ ਕਹਿ ਰਿਹਾ ਹੁੰਦਾ ਹੈ। ਸੋ ਮੈਨੂੰ ਲੱਗਦਾ ਵੀ ਇਹ ਨਾ ਹੋਏ ਕਿ ਫ੍ਰੀ ਫਾਰ ਆਲ ਹੋਏ, ਔਰ ਜਿਵੇਂ ਏਜੰਸੀਆਂ ਕਰਦੀਆਂ ਨੇ ਕਿ ਉਹ ਤੁਹਾਡੇ ਡਿਸੀਜਨ ਮੇਕਿੰਗ ਦੇ ਵਾਲੇ ਉਸ ਫੋਰਮ 'ਚ ਵੜ ਜਾਂਦੀਆਂ, ਤੇ ਫਿਰ ਨੋ ਮੈਟਰ ਤੁਸੀਂ ਕਿੰਨੀ ਚੰਗੀ ਇੰਟੈਂਸ਼ਨ ਦੇ ਨਾਲ ਸ਼ੁਰੂ ਕੀਤਾ। ਅਸੀਂ ਬਰਗਾੜੀ ਮੋਰਚੇ ਦਾ ਹਸ਼ਰ ਦੇਖਿਆ ਕਿ ਬਰਗਾੜੀ ਮੋਰਚਾ 9-10 ਮਹੀਨੇ ਚੱਲਣ ਦੇ ਬਾਵਜੂਦ ਲੱਖਾਂ ਲੋਕਾਂ ਦੀ ਪਾਰਟਿਸਿਪੇਸ਼ਨ ਇਹਨਾਂ ਸਾਰੇ ਮਹੀਨਿਆਂ 'ਚ ਹੋਈ। ਅਲਟੀਮੇਟਲੀ ਉਸ 'ਚੋਂ ਕੀ ਨਿਕਲਿਆ, ਕਿਵੇਂ ਇਹ ਜਿਹੜੇ ਸਾਰੇ ਖਿਲਰੇ ਆਪਸ ਦੇ ਵਿੱਚ, ਔਰ ਅੱਜ ਤੱਕ ਕੋਈ ਇਹ ਵੀ ਦੱਸਣ ਨੂੰ ਤਿਆਰ ਨਹੀਂ ਕਿ ਅੰਦਰੂਨੀ ਤੌਰ ਤੇ ਕੀ ਹੋਇਆ। ਸੋ ਬਾਰ-ਬਾਰ ਇਸ਼ੂਜ਼ ਦੇ ਉੱਤੇ ਮੋਰਚੇ ਲੱਗ ਰਹੇ ਨੇ, ਕੌਮ ਫਿਰ ਵੀ ਆਵਾਜ਼ ਸੁਣਦੀ ਆ ਜਾਂਦੀ ਹੈ। ਇਹ ਇਸ ਵੇਲੇ ਹੁਣ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ ਕਿ ਉਹ ਏਜੰਡਾ ਫੋਕਸਡ ਰਹਿਣ ਔਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਸ ਕਿਸਮ ਦੀ ਘਟਨਾ ਜਿਹੜੀ ਕਿ ਵਾਇਲੈਂਸ ਵਾਲੀ ਵਾਪਰੀ ਹੈ ਇਹ ਦੁਬਾਰਾ ਨਾ ਵਾਪਰੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।